नाजरीन अस्सलामुअलैकुम। अज खासी बारिश हुई है, ये मौसम खुशगवार हो गया। ਜਦੋਂ ਅਜਿਹਾ ਮੌਸਮ ਹੋਏ ਤੇ ਇਨਸਾਨ ਯਾਦਾਂ ਵਿੱਚ ਡੁੱਬਦਾ ਚਲਾ ਜਾਂਦਾ ਹੈ। ਅੱਜ ਮੈਨੂੰ ਇੱਕ ਸਰਕਾਰੀ ਵਕੀਲ ਦੀ ਕਹਾਣੀ ਯਾਦ ਆ ਰਹੀ ਹੈ। ਔਕੜਾਂ ਤੇ ਠੋਕਰਾਂ ਉਹਦਾ ਰਾਹ ਢੱਕ ਨਾ ਸਕੀਆਂ ਤੇ ਉਹ ਅਜ਼ਮੋ ਹਿੰਮਤ ਦੀ ਮਿਸਾਲ ਬਣਿਆ। जिस दिहाड़ी उन्हें मैनू अपनी कहानी सुनाई सी, उस दिन भी मीह वरदा सी पिया ते अज भी मीह वरदा सी पिया। मैं इत्थे भी तुहानू वो कहानी सुना सकना वा, पर बहुत सारिया गल्लां अहम ज़हन चों निकल जाणगियां, इसलिए मैं मुनासिब समझना वा कि मैं कहानी घर जाके तुहानू पूरी यकसोई नाल सुनावां। कहानी का नाम है बग्गा। इस मुलजम के खिलाफ ठोस शहादत मौजूद नहीं, इसलिए ये खिलाफ फर्द जुर्म लाने की इस्तदा नहीं की जाती। सरकारी वकील मोहम्मद वासिफ ने रिपोर्ट 173 CRPC ਦੇ ਨਾਲ ਲੱਗੀ ਆਪਣੀ ਰਿਪੋर्ट 97 ਵਿੱਚ ਲਿਖਿਆ। ਅਜਿਹੀ ਰਿਪੋर्ट ਲਿਖਦਿਆਂ ਇਹਤਿਆਤ ਨਾਲ ਕੰਮ ਕਰਨਾ ਬੜਾ ਜ਼ਰੂਰੀ ਹੈ। ਡਿਸਟ੍ਰਿਕਟ ਪਬਲਿਕ ਪ੍ਰੋਸੀਕਿਊਟਰ ਨੇ 97 ਰਿਪੋर्ट ਉੱਤੇ ਦਸਤਖਤ ਕਰਦਿਆਂ ਆਖਿਆ, ਸਰ ਹਮੇਸ਼ਾ ਕਾਨੂੰਨ ਦੇ ਮੁਤਾਬਕ ਤੇ ਦਲੇਰੀ ਨਾਲ ਕੰਮ ਕਰਨਾ ਚਾਹੀਦਾ ਹੈ। ਬੇਗੁਨਾਹ ਬੱਗਾ ਨੇ ਵੀ 6 ਮਹੀਨੇ ਜੇਲ੍ਹ ਕੱਟੀ ਸੀ। ਮੁਹੰਮਦ ਆਸਫ ਨੇ ਉਦਾਸ ਹੁੰਦਿਆਂ ਆਖਿਆ, ਬੱਗਾ ਕੌਣ ਹੈ? ਡਿਸਟ੍ਰਿਕਟ ਪਬਲਿਕ ਪ੍ਰੋਸੀਕਿਊਟਰ ਨੇ ਪੁੱਛਿਆ। ਸਰ ਅਦਾਲਤ ਵੱਲੋਂ ਬੁਲਾਵਾ ਆ ਗਿਆ ਹੈ, फिर कदी खुल के गल करांगा। वासिफ ने आखिया, सर 302 के केसां विच 97 रिपोर्ट अंदर मुलजम के खिलाफ नाकाफी शहादत होने पारों फर्द जुर्म ना लाने की अदालत नूं उसदा बड़ा औखा काम है। सरकारी वकील के खिलाफ मुतासरा फरीक दरखास्त दे दिंदा है। महकमाना कार्रवाई का डर भी होंदा है, इसलिए गोल मोल करके लिखना पैंदा है। दफ्तर बैठे एक सरकारी वकील ने आखिया, जनाब कदी दूजे पासे भी सोचिया जे एक बेगुनाह शख्स ਲਈ फौजदारी मुकदमे का सामना करना कितना औखा ਹੁੰਦਾ है। वो पहले ही तफ्तीश के तंग कड़े विचों निकल के दूरा चौरा होया ਹੁੰਦਾ है। ਤੁਹਾਨੂੰ ਇਹ पता है, ਬੱਗਾ भी तो अपने माँ प्यो का लाडला पुत्र सी। ਉਹਦੀਆਂ ਅੱਖੀਆਂ ਦੇ सपने भी टुट के हंजुआ वांग डुले सन। तफ्तीशी आखिया सी, मैनू पता है तू बेगुनाह है, पर शहादतां कुछ इंज दियां ने, मैं तेनू बेगुनाह नहीं लिख सकता। ते उन्हें कई बारे पेशियां भुगतियां। वासिफ ये गल करके बाहर निकल गया। सर साड़ी राय नूं अदालतां किहड़ी अहमियत दिंदियां ने, फिर भी साडे खिलाफ दरखास्तबाजी नहीं रुकती। एक सरकारी वकील ने आखिया, तुसी ईमानदारी नाल काम करते रहो
ਇੱਕ ਵੇਲਾ ਆਏਗਾ, ਅਦਾਲਤਾਂ ਤੁਹਾਡੀ ਰਾਏ ਨੂੰ ਅਹਿਮੀਅਤ ਦੇਣਗੀਆਂ। ਮੁਹੰਮਦ ਵਾਸਫ ਨੇ ਵੀ ਤੇ ਜੁਰਤ ਨਾਲ ਕੰਮ ਕਰ ਰਿਹਾ ਹੈ, ਉਹਦਾ ਕੀ ਵਿਗੜ ਗਿਆ? ਡਿਸਟ੍ਰਿਕਟ ਪਬਲਿਕ ਪ੍ਰੋਸੀਕਿਊਟਰ ਨੇ ਆਖਿਆ। ਬਿਹਤਰ ਸਰ, ਇਹ ਕਹਿ ਕੇ ਉਹ ਸਰਕਾਰੀ ਵਕੀਲ ਵੀ ਬਾਹਰ ਨਿਕਲ ਗਿਆ। ਵਕਫਾ ਆਇਆ ਤੇ ਸਾਰੇ ਸਰਕਾਰੀ ਵਕੀਲ ਡਿਸਟ੍ਰਿਕਟ ਪਬਲਿਕ ਪ੍ਰੋਸੀਕਿਊਟਰ ਦੇ ਦਫ਼ਤਰ ਆ ਗਏ। ਹਲਕੀ ਹਲਕੀ ਕਿਨਮਿਨ ਸ਼ੁਰੂ ਹੋ ਗਈ। ਤੀਜੀ ਦੁਨੀਆ ਦੇ ਲੋਕਾਂ ਦੀ ਹਯਾਤੀ ਦੁੱਖਾਂ, ਔਕੜਾਂ ਤੇ ਮਸਲਿਆਂ ਨਾਲ ਭਰੀ ਹੁੰਦੀ ਹੈ। ਉਹ ਲੋੜਾਂ ਪੂਰੀ ਹੋਣ ਤੇ ਨਾ ਹੋਣ ਵਿੱਚ ਹੀ ਘੁੰਮਦੀ ਰਹਿੰਦੀ। ਤੇ ਜੇ ਉਹ ਕਦੀ ਝੂਠੇ ਮੁਕੱਦਮੇ ਵਿੱਚ ਫਸ ਜਾਣ ਤੇ ਜਿਹੜਾ ਥੋੜ੍ਹਾ ਬਹੁਤ ਰਸ ਵੀ ਉਹਨਾਂ ਦੀ ਹਯਾਤੀ ਅੰਦਰ ਹੁੰਦਾ ਹੈ, ਉਹ ਵੀ ਵਿੱਚੋਂ ਨਿਕਲ ਜਾਂਦਾ ਹੈ ਤੇ ਉਹ ਗੰਨੇ ਦੇ ਫੋਕ ਵਾਂਗ ਵਿਖਾਲੀ ਦਿੰਦੇ ਨੇ। ਪਰ ਬੱਗਾ ਆਪਣੇ ਪੈਰਾਂ ਤੇ ਖਲੋ ਗਿਆ ਸੀ। ਸਰ, ਵਾਸਫ ਨੇ ਤਕਰੀਰੀ ਅੰਦਾਜ਼ ਵਿੱਚ ਆਖਿਆ। ਇਹ ਬੱਗਾ ਕੌਣ ਹੈ? ਡਿਸਟ੍ਰਿਕਟ ਪਬਲਿਕ ਪ੍ਰੋਸੀਕਿਊਟਰ ਨੇ ਪੁੱਛਿਆ। ਸਰ, ਬੱਗਾ 18 ਵਰ੍ਹਿਆਂ ਦਾ ਸੋਹਣਾ ਜਵਾਨ ਸੀ, ਕਾਲਜ ਵਿੱਚ ਪੜ੍ਹਦਾ ਸੀ। ਪਿੰਡ ਦੇ ਲੋਕਾਂ ਨੂੰ ਯਕੀਨ ਸੀ ਕਿ ਉਹ ਹਯਾਤੀ ਵਿੱਚ ਕੋਈ ਮੁਕਾਮ ਹਾਸਲ ਕਰੇਗਾ, ਪਰ ਪਿੰਡ ਵਿੱਚ ਹੋਣ ਵਾਲੀ ਲੜਾਈ ਭਾਰੋਂ ਕਤਲ ਦੇ ਮੁਕੱਦਮੇ ਵਿੱਚ ਉਹਦਾ ਨਾਂ ਆ ਗਿਆ ਤੇ FIR ਵਿੱਚ ਵੀ ਨਾਂ ਲਿਖ ਦਿੱਤਾ ਗਿਆ। ਉਹਦਾ ਮੁਸਤਕਬਲ ਹਨੇਰਿਆਂ ਵਿੱਚ ਡੁੱਬ ਜਾਏ, ਇਹ ਉਹ ਮੁਖਾਲਫ ਪਾਰਟੀ ਚਾਹੁੰਦੀ ਸੀ। ਜੇਲ੍ਹ ਦੀ ਦੁਨੀਆ ਵਿੱਚ ਬੱਗੇ ਨੇ ਫਿਰ ਸਭ ਕੁਝ ਵੇਖਿਆ, ਪਰ ਆਪਣੇ ਆਪ ਨੂੰ ਜਰਾਇਮ ਦੀ ਦੁਨੀਆ ਤੋਂ ਅਲੱਗ ਰੱਖਿਆ ਸੀ ਤੇ ਫਿਰ ਕਈ ਵਰ੍ਹਿਆਂ ਬਾਅਦ ਅਦਾਲਤ ਵਿੱਚੋਂ ਬਰੀ ਹੋਇਆ। ਵਾਸਫ ਦੱਸਿਆ, ਕਿਨਮਿਨ ਕਰਦੇ ਬਾਰਿਸ਼ ਦੇ ਕਤਰੇ ਤੇਜ਼ ਵਰਦੇ ਮੀਂਹ ਵਿੱਚ ਬਦਲ ਚੁੱਕੇ ਸਨ। ਬੱਗੇ ਦੇ ਸੁਨਹਿਰੀ ਸੁਪਨਿਆਂ ਦਾ ਕੀ ਬਣਿਆ ਸਰ? ਮਿਰਜ਼ਾ ਮੁਹੰਮਦ ਕਾਸ਼ਫ ADPP ਨੇ ਪੁੱਛਿਆ। ਬੱਗਾ ਜੇਲ੍ਹ ਵਿੱਚ ਬੰਦ ਹੋਇਆ ਸੀ ਤੇ ਵੇਲਾ ਆ ਗਿਆ ਸੀ। ਉਹ ਅਸਿਸਟੈਂਟ ਸੁਪਰਡੈਂਟ ਜੇਲ੍ਹ ਬਣ ਗਿਆ। ਉਹਨੂੰ ਥਾਣੇਦਾਰ ਨੇ ਕੜੀਆਂ ਲਾਈਆਂ ਸਨ ਤੇ ਵੇਲਾ ਫੇਰ ਆ ਗਿਆ ਸੀ। ਉਹ ਥਾਣੇਦਾਰ ਬਣ ਗਿਆ ਸੀ। ਦੋਵੇਂ ਨੌਕਰੀਆਂ ਛੱਡਣ ਤੋਂ ਬਾਅਦ ਉਹ PPSC ਇਮਤਿਹਾਨ ਪਾਸ ਕਰਕੇ ਅਹਿਮ ਮਹਿਕਮੇ ਦਾ ਅਫਸਰ ਬਣ ਗਿਆ ਸੀ ਤੇ ਅੱਜ ਉੱਥੇ ਅਫਸਰ ਬਣ ਕੇ ਕੰਮ ਕਰ ਰਿਹਾ ਸੀ। ਵਾਸਫ ਆਖਿਆ। ਕਿੱਥੇ? ਡਿਸਟ੍ਰਿਕਟ ਪਬਲਿਕ ਪ੍ਰੋਸੀਕਿਊਟਰ ਨੇ ਪੁੱਛਿਆ। ਜਨਾਬ ਦੀ ਮੁਹੱਬਤ ਭਰੀ ਸ਼ਖਸੀਅਤ ਦੇ ਸਾਏ ਹੇਠ, ਜਨਾਬ ਦੇ ਬਿਲਕੁਲ ਸਾਹਮਣੇ। ਬੱਗਾ ਅੱਜ ਮੁਹੰਮਦ ਵਾਸਫ ਅਸਿਸਟੈਂਟ ਡਿਸਟ੍ਰਿਕਟ ਪਬਲਿਕ ਪ੍ਰੋਸੀਕਿਊਟਰ ਹੈ। ਵਰਦੇ ਮੀਂਹ ਦੇ ਕਤਰੇ ਦਫ਼ਤਰ ਡਿਸਟ੍ਰਿਕਟ ਪਬਲਿਕ ਪ੍ਰੋਸੀਕਿਊਟਰ ਦੀਆਂ ਜਾਲੀਆਂ ਨਾਲ ਟੱਕਰਾਂ ਮਾਰਦੇ ਹੋਏ ਬੇਗੁਨਾਹਾਂ ਦੇ ਰੁਲਦੇ ਹੰਝੂਆਂ ਦੀ ਸ਼ਹਾਦਤ ਦੇ ਰਹੇ ਸਨ। ਸ਼ੁਕਰੀਆ।